अब खान साहब डटे हुए हैं, नहीं मैंने अब पार्लियामेंटेरियंस को दिखाना है, उनको वापस लेके आना है, और ये इस किस्म के ड्रामे कर रहे हैं। और हर दफ़ा जब ये बात करते हैं तो कोई एक्स्ट्रा बात कर जाते हैं। ਆਪਣੀ ਚਿੜੀ ਪਾਰੋਂ ਮਸ਼ਹੂਰ ਨਜਮ ਸੇਠੀ ਹੋਰਾਂ ਨੂੰ ਸਹਾਫੀ ਤੋਂ ਵੱਧ ਆਪਣੇ ਮੁਫਾਦਾਂ ਦਾ ਗੁਲਾਮ ਆਖੀਏ ਤਾਂ ਜ਼ਿਆਦਾ ਬਿਹਤਰ। ਚਿੜੀ ਵਾਲੇ ਇਸ ਚਾਚੇ ਹਮੇਸ਼ਾ ਆਪਣੇ ਫਾਇਦੇ ਲਈ ਦੂਜਿਆਂ ਦੀਆਂ ਜੜ੍ਹਾਂ ਵੱਡੀਆਂ ਨੇ। ਤੁਹਾਨੂੰ ਯਾਦ ਹੋਵੇਗਾ ਕਿ ਇਸੇ ਨਜਮ ਸੇਠੀ ਨੇ 1999 ਵਿੱਚ ਹਿੰਦੁਸਤਾਨ ਜਾ ਕੇ ਨਵਾਜ਼ ਸ਼ਰੀਫ ਤੇ ਪਾਕਿਸਤਾਨ ਬਾਰੇ ਬਕਵਾਸ ਕੀਤੀ ਸੀ। ਜਦ ਵਾਪਸ ਪਰਤਿਆ ਤੇ ਵੱਡੇ ਮੀਏ ਹੋਰਾਂ ਅੰਦਰ ਕਰ ਛੱਡਿਆ, ਪੁਲਿਸਾਂ ਲਿੱਤਰ ਪੋਲਾ ਕੀਤਾ ਤੇ ਸੇਠੀ ਹੋਰੀ ਸਿੱਧੇ ਹੋ ਗਏ। ਰੱਬ ਦੇ ਹੁਕਮ ਨਾਲ ਫਿਰ ਇੰਨੇ ਸਿੱਧੇ ਹੋਏ ਕਿ ਮੀਏ ਹੋਰਾਂ ਦਿਨ ਆਖਿਆ ਤੇ ਸੇਠੀ ਹੋਰਾਂ ਫੌਰੀ ਆਹੋ ਜੀ ਆਖਿਆ। ਜੇ ਮੀਏ ਹੋਰਾਂ ਦਿਨ ਨੂੰ ਰਾਤ ਦੱਸਿਆ ਤੇ ਚਿੜੀ ਵਾਲੇ ਚਾਚੇ ਹੋਰੀ ਇਹਦੇ ਉੱਤੇ ਪੱਕੇ ਹੋ ਗਏ। ਉਹ ਇੰਨੇ ਫਨਾ ਫਿਲਮੀਆਂ ਹੋ ਚੁੱਕੇ ਨੇ ਕਿ ਹਿੰਦੁਸਤਾਨੀ ਟੀਵੀ ਚੈਨਲ ਉੱਤੇ ਗੱਲ ਕਰਦਿਆਂ ਇਮਰਾਨ ਹਕੂਮਤ ਬਾਰੇ ਇੱਥੋਂ ਤੀਕ ਆ ਗਏ ਕਿ ਇਮਰਾਨ ਖਾਨ ਤਾਂ ਮੁਲਕ ਵਿੱਚ ਇਸਲਾਮਾਈਜੇਸ਼ਨ ਦਾ ਪ੍ਰਚਾਰਕ ਹੈ। ਇਹਦੇ ਹੁੰਦਿਆਂ ਨਾ ਇੰਡੀਆ ਸਕੂਨ 'ਚ ਰਹਿ ਸਕਦਾ ਹੈ ਤੇ ਨਾ ਹੀ ਦੂਜੀਆਂ ਤਾਕਤਾਂ। Well, you see, let's look at it like this. If the Prime Minister stays, there's no chance of India-Pakistan relations improving. In fact, he's using anti-India rhetoric as part of his populist plank, just as he's using anti-Americanism and the religious card to whip up public sentiment in his favor. So clearly, he doesn't really much care about what happens to Pakistan's foreign policy, what happens to relations in the neighborhood and so on. He's whipping up a lot of prejudices in the country, especially amongst the urban middle classes. And so therefore, if Imran stays, I do not think for a minute that there will be any improvement in India-Pakistan relations. ਚਿੜੀ ਵਾਲੇ ਚਾਚੇ ਨੂੰ ਨਮਕ ਹਲਾਲੀ ਜ਼ਰੂਰ ਕਰਨੀ ਚਾਹੀਦੀ ਹੈ, ਪਰ ਇੰਨਾ ਅਗਾਂਹ ਵੀ ਨਹੀਂ ਟੁਰ ਜਾਣਾ ਚਾਹੀਦਾ ਕਿ ਮੁਲਕੀ ਮਫਾਦ ਬਹੁਤ ਪਿੱਛੇ ਰਹਿ ਜਾਣ ਤੇ ਲੋਕ ਫਿੱਟ ਲਾਨਤ ਕਰਦੇ ਰਹਿਣ।